ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਿਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 12 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272 2500 4082722500। ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਰਟ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੇ ਆਪਾਂ US ਨੈਸ਼ਨਲ ਲੈਵਲ ਦੇ ਉੱਤੇ ਦੇਖਿਆ ਜਾਵੇ, ਐਲੈਕਸ ਜੋਨਸ, ਸਾਰਿਆਂ ਨੂੰ ਪਤਾ ਹੋਊਗਾ ਵੀ ਇਹ ਬਹੁਤ ਜਿਹੜੀਆਂ ਆ ਝੂਠੀਆਂ ਮਨ ਘੜਤ ਕਹਾਣੀਆਂ ਬਣਾ ਕੇ ਲੋਕਾਂ ਨੂੰ ਆਪਣੇ ਜਿਹੜੇ TV ਜਾਂ ਰੇਡੀਓ ਸਟੇਸ਼ਨ ਸੀ ਉੱਥੇ ਇਹ YouTube ਦੇ ਉੱਤੇ ਕਰਦਾ ਰਹਿੰਦਾ ਸੀ। ਸੋ ਅੱਜ ਉਸ ਦੇ ਅਗੇਂਸਟ ਯੂਰੀ ਨੇ $1 ਬਿਲੀਅਨ ਦਾ ਜਿਹੜਾ ਆ ਉਹ ਦਿੱਤਾ ਹੈਗਾ ਵੀ ਐਲੈਕਸ ਜੋਨਸ ਨੂੰ ਵਰਡਿਕਟ ਦਿੱਤਾ ਵੀ $1 ਬਿਲੀਅਨ ਦੇਣਾ ਪਊਗਾ ਸੈਂਡੀ ਹੁੱਕ ਫੈਮਿਲੀ ਨੂੰ। ਜੀ, ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ 2012 ਦੇ ਵਿੱਚ ਕਤਲੋਗਾਰਤ ਹੋਈ ਸੀ, ਜਿਸ ਵਿੱਚ 20 ਜਿਹੜੇ ਫਸਟ ਗ੍ਰੇਡਰਸ ਆ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ 6 ਜਿਹੜੇ ਆ ਉੱਥੇ ਪੜ੍ਹਾਉਣ ਵਾਲੇ ਨਿਊਟਨ ਕਨੈਟੀਕਟ ਦੇ ਵਿੱਚ ਉੱਥੇ ਉਹਨਾਂ ਦੀ ਮੌਤ ਹੋ ਗਈ ਸੀਗੀ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ। ਸੈਂਡੀ ਹੁੱਕ ਦੀ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਐਲੈਕਸ ਜੋਨ ਦੀ ਇਨਫੇਮਸ ਇਨਫੋਵਾਰਸ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਆਪਣੇ ਸ਼ੋਅ ਦੇ ਉੱਤੇ ਉਹਨੇ ਕਿਹਾ ਵੀ ਇਹ ਗਵਰਨਮੈਂਟ ਹੋਕਸ ਆ ਤੇ ਹੁਣ ਕਹਿੰਦੇ ਵੀ ਇੱਥੇ ਸਾਰੇ ਇਹਨਾਂ ਨੇ ਐਕਟਰਸ ਜਿਹੜੇ ਉਹ ਸੱਦੇ ਹੋਏ ਆ, ਐਕਚੁਅਲ ਦੇ ਵਿੱਚ ਕੋਈ ਮੌਤ ਵਗੈਰਾ ਕਿਸੇ ਦੀ ਨਹੀਂ ਹੋਈ ਹੈਗੀ। ਸੋ ਉਸ ਮਾਮਲੇ ਵਿੱਚ 10 ਸਾਲ ਦੇਖੋ ਹਰਜੋਤ ਸਿੰਘ ਜੀ, ਉਸ ਪਰਿਵਾਰਾਂ ਨੂੰ ਜਿਨ੍ਹਾਂ ਦੇ ਇੱਕ ਤਾਂ ਛੋਟੇ ਬੱਚੇ 5 ਸਾਲ ਦੇ, 6 ਸਾਲ ਦੇ, 4 ਸਾਲ ਦੇ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਆ ਉਹ ਹੱਤਿਆ ਜਿਹੜੀ ਹੋਈ ਆ ਉਸ ਦੇ ਵਿੱਚੋਂ ਜੂਝਣਾ ਪਿਆ ਤੇ ਉੱਤੋਂ ਇੱਦਾਂ ਦੀਆਂ ਮਨ ਘੱਟ ਝੂਠੀਆਂ ਗੱਲਾਂ ਜਿਹੜੀਆਂ ਆ ਉਹ ਵੀ ਸਹਿਣਾ ਪਈਆਂ। ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੇ ਫਿਰ ਐਲੈਕਸ ਜੋਨ ਆ ਉਸ ਦੇ ਉੱਤੇ ਲਾਸੂਟ ਜਿਹੜੇ ਉਹ ਦਰਜ ਕੀਤੇ ਸੀਗੇ। ਅੱਜ ਜੂਰੀ ਦੇ ਦੁਆਰਾ $665 ਮਿਲੀਅਨ ਜਿਹੜੇ ਆ ਉਹ ਅਵਾਰਡ ਕੀਤੇ ਗਏ ਇਹਨਾਂ ਪਰਿਵਾਰਾਂ ਨੂੰ। ਜਦ ਇਹ ਫੈਸਲਾ ਸੁਣਾਇਆ ਜਾ ਰਿਹਾ ਸੀਗਾ ਜਿਊਰੀ ਦਾ, ਜੱਜ ਸਾਹਿਬ ਜਿਹੜੇ ਦੱਸ ਰਹੇ ਸੀਗੇ ਤਾਂ ਇਹ ਉਸ ਟਾਈਮ ਦੇ ਉੱਤੇ ਲਾਈਵ ਸ਼ੋਅ ਕਰ ਰਿਹਾ ਸੀਗਾ। ਕਹਿੰਦਾ ਹੱਸ ਕੇ ਉਦੋਂ ਇਹ ਕਹਿ ਰਿਹਾ ਸੀਗਾ, ਦੇਖੋ ਇੰਨਾ ਬੇਗੈਰਤ ਬੰਦਾ ਆ, ਹੱਸ ਕੇ ਕਹਿ ਰਿਹਾ ਸੀਗਾ ਕਿ ਇਹਨਾਂ ਨੂੰ ਕੀ ਲੱਗਦਾ ਵੀ ਇਹ ਮੇਰੇ ਕੋਲ ਪੈਸੇ ਕਢਾ ਲੈਣਗੇ। ਸਗੋਂ ਆਪਣੇ ਜਿਹੜੇ ਵਿਊਅਰ ਆ, ਆਪਣੇ ਜਿਹੜੇ ਉਸ ਦੇ ਲਿਸਨਰ ਆ, ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਮੈਨੂੰ ਪੈਸੇ ਜਿਹੜੇ ਆ ਉਹ ਡਾਲਰ ਤੁਸੀਂ ਉਹ ਕਰ ਲਓ। ਸੋ ਇਹ ਇੱਕ ਕਿਰਦਾਰ ਜਿਹੜਾ ਐਲੈਕਸ ਜੋਨ ਆ ਉਹ ਜਿਹੜਾ ਉਹ ਫਸਿਆ ਆ। ਹੁਣ ਬਹੁਤ ਸਾਰੇ ਮਾਹਰ ਕਹਿ ਰਹੇ ਆ, ਕਹਿੰਦੇ ਹੁਣ ਇਹ ਕਈ ਜੋ ਮਰਜ਼ੀ ਜਾਵੇ, ਇਸ ਨੂੰ ਇਸ ਦਾ ਭੁਗਤਾਨ ਜਾਂ ਇਸ ਦੇ ਸਿੱਟੇ ਜਿਹੜੇ ਉਹ ਭੁਗਤਣੇ ਪੈਣਗੇ। ਹੁਣ ਕੰਟਰੋਵਰਸ਼ੀਅਲ ਜਿਹੜੀ ਕਾਂਗਰਸ ਵੂਮਨ ਮਾਰਜਰੀ ਟੇਲਰ ਗ੍ਰੀਨ, ਉਹ ਐਲੈਕਸ ਜੋਨ ਦੇ ਹੱਕ ਦੇ ਵਿੱਚ ਆ ਕੇ ਉਹਨੇ ਟਵੀਟ ਵੀ ਕਰ ਦਿੱਤਾ, ਕਹਿੰਦੀ ਇਹਨੇ ਫਰੀਡਮ ਆਫ ਸਪੀਚ ਦੇ ਤਹਿਤ ਇਹ ਗੱਲਾਂ ਜਿਹੜੀਆਂ ਉਹ ਬੋਲੀਆਂ ਤੇ ਇਸ ਦੇ ਲਈ ਇਸ ਦੇ ਉੱਤੇ ਕੋਈ ਵੀ ਚੀਜ਼ ਜਿਹੜੀ ਆ ਇੱਕ ਹਿਸਾਬ ਦੇ ਨਾਲ ਜੁਰਮਾਨਾ ਵਗੈਰਾ ਇਸ ਨੂੰ ਨਹੀਂ ਸੀ ਹੋਣਾ ਚਾਹੀਦਾ। ਇਹ ਫਰੀਡਮ ਆਫ ਸਪੀਚ ਦੇ ਅਧੀਨ ਆ। ਉਸ ਦੇ ਥੱਲੇ ਲੋਕ ਉਸ ਨੂੰ ਸਮਝਾ ਰਹੇ ਸੀਗੇ ਵੀ ਤੈਨੂੰ ਸੰਵਿਧਾਨ ਦੁਬਾਰਾ ਪੜ੍ਹਨ ਦੀ ਲੋੜ ਆ, ਹਰ ਇੱਕ ਚੀਜ਼ ਦੀ ਇੱਕ ਲਿਮਿਟ ਕਿਤੇ ਨਾ ਕਿਤੇ ਹੁੰਦੀ ਆ। ਸੋ ਤੁਸੀਂ ਇਸ ਤਰੀਕੇ ਦੇ ਨਾਲ ਕਿਸੇ ਵਿਛੜੇ ਪਰਿਵਾਰ ਨੂੰ, ਮਰੇ ਬੱਚਿਆਂ ਦੇ ਉੱਤੇ ਤੁਸੀਂ ਇੱਦਾਂ ਦੀਆਂ ਟਿੱਪਣੀਆਂ ਕਰੋ,
ਕੋਈ ਤੁਹਾਨੂੰ ਉਹ ਨਾ ਕਵੇ ਕੁਛ, ਫਿਰ ਤਾਂ ਜਿਹੜਾ ਕੁਛ ਵੀ ਫਿਰ ਤਾਂ ਫਰੀਡਮ ਆਫ ਸਪੀਚ ਦੇ ਵਿੱਚ ਹਰਜੋਤ ਸਿੰਘ ਜੀ ਸੱਚ ਬੋਲੋ, ਝੂਠ ਬੋਲੋ, ਫਿਰ ਤਾਂ ਫਰੀਡਮ ਆਫ ਸਪੀਚ ਹੀ ਜਿਹੜੀ ਉਹ ਚੀਜ਼ਾਂ ਹਰ ਕੋਈ ਜਿਹੜਾ ਉਹ ਆਖੀ ਜਾਊਗਾ। ਐਵੇਂ ਲੋਕ ਫਿਫਥ ਪਲੀ ਕਰਦੇ ਆ ਵੀ ਮੈਨੂੰ ਜਿਹੜਾ ਉਹ ਝੂਠ ਦੇ ਵਿੱਚ ਜਿਹੜਾ ਉਹ ਫਸ ਨਾ ਹੋ ਜਾਵੇ। ਸੋ ਇਸ ਚੀਜ਼ ਦੇ ਵਿੱਚ ਐਲੈਕਸ ਜੋਨ ਕਹਿੰਦੇ ਹੁਣ ਬੁਰੀ ਤਰ੍ਹਾਂ ਜਿਹੜਾ ਆ ਉਹ ਫਸਿਆ ਪਿਆ ਆ। ਜੀ, ਬਿਲਕੁਲ। ਐਲੈਕਸ ਜੋਨ ਦੀ ਨੈੱਟ ਵਰਥ 135 ਮਿਲੀਅਨ ਦੇ ਕਰੀਬ, ਕਹਿੰਦੇ 135 ਮਿਲੀਅਨ ਤੋਂ ਲੈ ਕੇ 270 ਮਿਲੀਅਨ ਤੱਕ ਹੈਗੀ ਆ। ਇਹ ਇੱਕ ਹੋਰ ਕੇਸ ਦੇ ਵਿੱਚ ਉਸਨੇ ਟੈਸਟੀਮੋਨੀ 'ਚ ਦੱਸਿਆ ਸੀ। ਕਨੈਟੀਕਟ ਦੀ ਯੂਰੀ ਨੇ ਇਹ ਅਵਾਰਡ ਕੀਤਾ ਹੈ $1 ਬਿਲੀਅਨ ਦਾ ਡੈਮੇਜ। ਇਸ ਤੋਂ ਪਹਿਲਾਂ ਟੈਕਸਸ ਦੇ ਵਿੱਚ ਵੀ $50 ਮਿਲੀਅਨ ਦਾ ਇੱਕ ਜੋ ਜਿਊਰੀ ਨੇ ਅਵਾਰਡ ਕੀਤਾ ਸੀ ਐਲੈਕਸ ਜੋਨ ਦੇ ਅਗੇਂਸਟ, ਉਹ ਵੀ ਸੈਂਡੀ ਹੁੱਕ ਫੈਮਿਲੀਜ਼ ਨੂੰ ਲੈ ਕੇ ਸੀ। ਸੋ ਇਹ ਸਾਰਾ ਕੁਛ ਹੁਣ ਚੇਂਜ ਹੋਊਗਾ। ਈਵਨ ਦੋ ਉਹਦਾ ਸ਼ੋਅ ਚੱਲਦਾ ਆ, ਪਰ ਹੁਣ ਉਹਦੇ ਪਿੱਛੇ ਜ਼ਰੂਰ ਜਾਣਗੇ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਭਈ 1 ਮਿਲੀਅਨ ਦੇ ਕਰੀਬ ਕੈਨਵਸ ਪਲਾਂਟ ਸੀਜ਼ ਕੀਤੇ ਗਏ ਆ। ਕੈਲੀਫੋਰਨੀਆ ਦੇ ਵਿੱਚ ਇੱਕ ਕ੍ਰੈਕਡਾਊਨ ਹੋਇਆ ਆ ਕੈਨਵਸ ਪਲਾਂਟਸ ਨੂੰ ਲੈ ਕੇ। ਜੀ, ਬਿਲਕੁਲ ਹਰਜੋਤ ਸਿੰਘ ਜੀ, ਇਹਦੇ ਵਿੱਚ ਦੱਸਿਆ ਜਾਂਦਾ ਵੀ ਇੱਕ ਹਿਸਾਬ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ marijuana ਦੇ ਜਾਂ ਭੰਗ ਦੇ ਜਿਹੜੇ ਪਲਾਂਟ ਆ ਉਹ ਉਗਾਏ ਜਾ ਰਹੇ ਸੀਗੇ, ਤੇ ਕੈਲੀਫੋਰਨੀਆ ਦੇ ਇਸ ਕ੍ਰੈਕਡਾਊਨ ਦੇ ਵਿੱਚ ਇਹਨਾਂ ਨੇ 1 ਮਿਲੀਅਨ marijuana ਦੇ ਪਲਾਂਟ ਜਿਹੜੇ ਉਹ ਫੜੇ ਆ। 2022 ਦੇ ਇਸ ਪ੍ਰੋਗਰਾਮ ਦੇ ਵਿੱਚ ਕਹਿੰਦੇ ਵੀ ਜਿਹੜੇ ਕਲਟੀਵੇਟਿਡ ਆ ਉਗਾਏ ਗਏ ਜਿਹੜੇ ਕੈਨਵਸ ਦੇ ਪਲਾਂਟਸ ਆ, ਤੇ ਇਸ ਤੋਂ ਇਲਾਵਾ 2 ਲੱਖ ਪਾਊਂਡ ਜਿਹੜੀ ਇਲੀਗਲ ਪ੍ਰੋਸੈਸਡ ਕੈਨੇਬਸ ਆ ਉਸ ਨੂੰ ਇਹਨਾਂ ਨੇ ਸੀਜ਼ ਕੀਤਾ ਆ, ਜ਼ਬਤ ਕੀਤਾ ਆ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆਫਿਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। 449 ਵੱਖ-ਵੱਖ ਆਪਰੇਸ਼ਨਾਂ ਦੇ ਤਹਿਤ 2022 ਦੇ ਵਿੱਚ ਇਹਨਾਂ ਨੇ ਨਦਰਨ, ਸੈਂਟਰਲ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਆਪਰੇਸ਼ਨ ਕੀਤੇ। ਇਸੇ ਦੌਰਾਨ 184 ਹਥਿਆਰ ਤੇ 65,000 ਜਿਹੜੀ ਆ ਉਹ ਕਲਟੀਵੇਸ਼ਨ ਦੇ ਇਨਫਰਾਸਟ੍ਰਕਚਰ ਉਸ ਨੂੰ ਵੀ ਇਹਨਾਂ ਨੇ ਤੋੜਿਆ ਹੈ। ਇੱਥੋਂ ਤੱਕ ਕਿ ਇਹ ਜਿਹੜੇ ਧੱਕੇ ਦੇ ਨਾਲ ਇਹ ਕੈਨੇਬਸ ਪਲਾਂਟ ਉਗਾ ਰਹੇ ਸੀ, ਇਹਨਾਂ ਨੇ ਆਪਣੇ ਛੋਟੇ-ਮੋਟੇ ਡੈਮ, ਵਾਟਰ ਲਾਈਨਸ, ਟਾਕਸਿਕ ਕੈਮੀਕਲਸ ਉਹ ਸਾਰਾ ਕੁਝ ਵੀ ਉੱਥੇ ਬਣਾ ਕੇ ਰੱਖਿਆ ਹੋਇਆ ਸੀਗਾ। ਲਾਸ ਐਂਜਲਸ ਦੇ ਵਿੱਚ 23,000 ਪਲਾਂਟ, ਸੈਨ ਬਰਨਾਰਡੀਨੋ 'ਚ 1,38,000, ਰਿਵਰਸਾਈਡ 'ਚ 1,60,000 ਦੇ ਤਕਰੀਬਨ, ਵੈਂਚੂਰਾ 'ਚ 2,300, ਕਰਨ ਕਾਉਂਟੀ ਦੇ ਵਿੱਚ 77,800 ਤੇ ਸੈਨ ਡਿਏਗੋ ਦੇ ਵਿੱਚ 1,510 ਪਲਾਂਟ ਜਿਹੜੇ ਆ ਉਹ ਇਰੈਡੀਕੇਟ ਕੀਤੇ ਗਏ ਆ। ਇਹ ਜ਼ਿਕਰਯੋਗ ਗੱਲ ਆ ਵੀ ਕੈਲੀਫੋਰਨੀਆ ਦੇ ਵਿੱਚ ਕੈਨਬਸ ਰੀਕ੍ਰੀਏਸ਼ਨਲ ਮੈਰੀਜੁਆਨਾ ਦੀ ਵਰਤੋਂ ਜਿਹੜੀ ਆ ਉਹ ਲੀਗਲ ਹੋ ਚੁੱਕੀ ਆ। ਸੋ ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੇ ਲੋਕ ਆ ਉਹ ਇਸ ਦੀ ਬਲੈਕ ਕਰਨੋਂ ਨਹੀਂ ਹਟ ਰਹੇ ਹੈਗੇ। ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਕੈਂਪੇਨ ਅਗੇਂਸਟ ਮੈਰੀਜੁਆਨਾ ਦੇ ਪ੍ਰੋਗਰਾਮ ਦੇ ਤਹਿਤ ਇਹ ਛਾਪੇਮਾਰੀਆਂ ਕਰਕੇ 1 ਮਿਲੀਅਨ ਤੋਂ ਵੱਧ ਪਲਾਂਟਸ ਤੇ 2 ਲੱਖ ਪਾਊਂਡ ਤੋਂ ਵੱਧ ਜਿਹੜੀ marijuana ਪ੍ਰੋਸੈਸਡ marijuana ਆ ਉਸ ਨੂੰ ਜ਼ਬਤ ਕੀਤਾ ਗਿਆ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਸਟੇਟ ਸਭ ਤੋਂ ਜ਼ਿਆਦਾ ਕਹਿੰਦੇ ਸੇਫ, ਲੀਗਲ ਤੇ ਰੈਗੂਲੇਟਡ ਹੈਗੀ ਆ ਕੈਨਵਸ ਮਾਰਕੀਟ ਦੇ ਸੰਬੰਧ ਦੇ ਵਿੱਚ ਪੂਰੀ ਦੁਨੀਆ 'ਚ ਜੇ ਦੇਖਿਆ ਜਾਵੇ। ਪਰ ਅਨਫੋਰਚੂਨੇਟਲੀ ਇਲੀਗਲ ਤੇ ਅਨਲਾਇਸੈਂਸਡ ਜੋ ਗਰੋਅਰਸ ਆ ਉਹ ਇੱਥੇ ਗਰੋ ਕਰ ਰਹੇ ਆ। ਅਟਾਰਨੀ ਜਨਰਲ ਰੌਬ ਬਾਂਟਾ ਨੇ ਇਹ ਦੱਸਿਆ ਹੈਗਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਕੈਂਪ ਟਾਸਕ ਫੋਰਸ ਟਾਇਰਲੈਸਲੀ ਕਹਿੰਦੇ ਵੀ ਬਹੁਤ ਜ਼ੋਰ ਸ਼ੋਰ ਦੇ ਨਾਲ ਕੰਮ ਕਰ ਰਹੀ ਆ ਤਾਂ ਕਿ ਇਲੀਗਲ ਜੋ ਗਰੋਜ਼ ਆ ਉਹਨਾਂ ਨੂੰ ਬੰਦ ਕੀਤਾ ਜਾਵੇ, ਜੋ ਗਰੋ ਕਰ ਰਹੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਇਲੀਗਲ ਕਲਟੀਵੇਸ਼ਨ ਆਫ marijuana ਜੋ ਪਬਲਿਕ ਲੈਂਡ ਹੈਗੀ ਆ, ਉੱਥੇ ਇੱਕ ਬਹੁਤ ਜ਼ਿਆਦਾ ਮੇਜਰ ਪ੍ਰੋਬਲਮ ਆ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਬਹੁਤ ਸਾਰੀ ਲੈਂਡ ਜੋ ਪਬਲਿਕ ਹੈਗੀ ਆ, ਗਵਰਨਮੈਂਟ ਦੀ ਲੈਂਡ ਹੈਗੀ ਆ, ਉੱਥੇ ਜਿਹੜੇ ਆ ਇਹ ਜਾ ਕੇ ਗਰੋ ਕਰਦੇ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ ਬਿਊਰੋ ਆਫ ਲੈਂਡ ਮੈਨੇਜਮੈਂਟ, ਆਫਿਸ ਆਫ ਲਾ ਇਨਫੋਰਸਮੈਂਟ ਸਿਕਿਉਰਿਟੀ, ਇਹ ਸਾਰੀਆਂ ਆਰਗੇਨਾਈਜੇਸ਼ਨਸ ਇਸ ਨੂੰ ਖਤਮ ਕਰਨ ਦੇ ਉੱਤੇ ਪੂਰਾ ਆਪਣਾ ਜ਼ੋਰ ਲਾ ਰਹੀਆਂ ਹੈਗੀਆਂ ਆ। ਲਾਸ ਐਂਜਲਸ ਸਿਟੀ ਕਾਉਂਸਲ ਵੂਮਨ ਨੂਰੀ ਮਾਰਟੀਨੇਜ਼ ਉਸਨੇ ਅੱਜ ਅਸਤੀਫਾ ਦੇ ਦਿੱਤਾ ਹੈ ਆਪਣੀ ਕਾਉਂਸਲ ਦੀ ਸੀਟ ਤੋਂ ਵੀ। ਉਸਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਮੈਂ ਬੜੇ ਟੁੱਟੇ ਦਿਲ ਦੇ ਨਾਲ ਆਪਣੀ ਕਾਉਂਸਲ ਡਿਸਟ੍ਰਿਕਟ 6 ਦੀ ਜਿਹੜੀ ਅਹੁਦੇ ਤੋਂ ਰਿਜ਼ਾਈਨ ਕਰ ਰਹੀ ਹਾਂ, ਉਸ ਕਮਿਊਨਿਟੀ ਤੋਂ ਜਿੱਥੇ ਮੈਂ ਵੱਡੀ ਹੋਈ ਤੇ ਜਿੱਥੇ ਮੇਰਾ ਘਰ ਆ। ਜ਼ਿਕਰਯੋਗ ਆ ਵਿਵਾਦਗ੍ਰਸਤ ਕਾਉਂਸਲ ਵੂਮਨ ਨੂਰੀ ਮਾਰਟੀਨੇਜ਼ ਦੀ ਜਿਹੜੀ ਲੀਕਡ ਆਡੀਓ ਆ ਉਹ ਰਿਲੀਜ਼ ਹੋਈ ਸੀ ਬੀਤੇ ਦਿਨਾਂ ਤੇ, ਜਿਸ ਦੇ ਵਿੱਚ ਇਸਨੇ ਨਸਲਵਾਦੀ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਸੀਗੀਆਂ। ਇਸ ਨੇ ਪਹਿਲਾਂ ਕੌਂਸਲ ਦੇ ਪ੍ਰੈਜ਼ੀਡੈਂਟ ਦੇ ਵਜੋਂ ਅਸਤੀਫਾ ਦਿੱਤਾ ਸੀਗਾ ਤੇ ਫਿਰ ਮੰਗ ਜਿਹੜੀ ਉੱਠੀ ਸੀ ਵੀ ਇਸ ਨੂੰ ਆਪਣੇ
ਕੌਂਸਲ ਵੂਮਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੱਲ ਰਾਸ਼ਟਰਪਤੀ ਬਾਈਡਨ ਨੇ ਵੀ ਇਹੀ ਇੱਕ ਹਿਸਾਬ ਨਾਲ ਮੰਗ ਕੀਤੀ ਸੀ। ਸੋ ਅੱਜ ਨੂਰੀ ਮਾਰਟੀਨੇਜ਼ ਆ ਉਸ ਦੇ ਦੁਆਰਾ ਅਸਤੀਫਾ ਦੇ ਦਿੱਤਾ ਗਿਆ ਆ। ਪਰ ਉੱਥੋਂ ਦੇ ਲੋਕ ਇਸ ਦੇ ਅਸਤੀਫੇ ਤੇ ਹੀ ਨਹੀਂ ਰੁਕ ਰਹੇ। ਉਹ ਕਹਿ ਰਹੇ ਆ ਵੀ ਬਾਕੀ ਦੇ ਕੌਂਸਲ ਮੈਂਬਰ ਜਿਹੜੇ ਇਸ ਨਸਲਵਾਦੀ ਟਿੱਪਣੀਆਂ ਦੇ ਆਡੀਓ ਦੇ ਵਿੱਚ ਜੁੜੇ ਆ, ਉਹਨਾਂ ਨੂੰ ਵੀ ਅਸਤੀਫਾ ਜਿਹੜਾ ਉਹ ਦੇਣਾ ਚਾਹੀਦਾ ਹੈ। ਗਵਰਨਰ ਨਿਊਸਮ ਨੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਟਵਿੱਟਰ ਦੇ ਉੱਤੇ ਆਖਿਆ ਆ ਵੀ ਇਹ ਰਾਈਟ ਸਟੈਪ ਆ ਇਹਨਾਂ ਦੇ ਦੁਆਰਾ ਅਸਤੀਫਾ ਦੇਣ ਦਾ। ਜੀ, ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਨੇ ਵੀ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਬਹੁਤ ਮਾੜੀ ਗੱਲ ਆ। ਕਹਿੰਦੇ ਵੀ ਐਜ਼ ਏ ਫਾਦਰ ਤੇ ਐਜ਼ ਏ ਹਿਊਮਨ ਬੀਇੰਗ ਵੀ ਮੈਂ ਬਹੁਤ ਦੁਖੀ ਹੋਇਆ ਆ ਵੀ ਲਾਸ ਐਂਜਲਸ ਦੇ ਹਾਈਐਸਟ ਰੈਂਕਿੰਗ ਆਫੀਸ਼ੀਅਲਸ ਨੇ ਇੱਦਾਂ ਦੀ ਸਟੇਟਮੈਂਟਸ ਕਾਲੇ ਮੂਲ ਦੇ ਲੋਕਾਂ ਦੇ ਅਗੇਂਸਟ ਐਂਟੀ-ਸੈਮਿਟਿਜ਼ਮ, ਐਂਟੀ-ਇੰਡੀਜੀਨਸ, ਐਂਟੀ-LGBTQ ਕੀਤੀ ਹੈਗੀ ਆ, ਦਿੱਤੀਆਂ ਸਟੇਟਮੈਂਟਾਂ ਬਹੁਤ ਮਾੜੀ ਗੱਲ ਹੈਗੀ ਆ। ਤੇ ਦੂਸਰੇ ਪਾਸੇ ਡਿਪਾਰਟਮੈਂਟ ਆਫ ਜਸਟਿਸ ਜੋ ਕੈਲੀਫੋਰਨੀਆ ਦਾ ਆ, ਉਹਨਾਂ ਨੇ LA 'ਚ ਜੋ ਰੀਡਿਸਟ੍ਰਿਕਟਿੰਗ ਹੋਈ ਹੈਗੀ ਆ ਪ੍ਰੋਸੈਸ, ਉਸ ਦੇ ਉੱਤੇ ਵੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ। ਸੋ ਇਹ ਸੈਕੰਡ ਮੇਜਰ ਜਿਹੜੀ ਇਨਵੈਸਟੀਗੇਸ਼ਨ ਆ ਸ਼ੁਰੂ ਹੋਈ ਆ। ਪਹਿਲਾਂ ਹੁਣ ਸਿਟੀ ਕੌਂਸਲਸ ਨੂੰ ਲੈ ਕੇ ਸੀ। ਸੋ ਲਾਸ ਐਂਜਲਸ ਇਸ ਵੇਲੇ ਪੂਰਾ ਜਿਹੜਾ ਆ ਇਨਵੈਸਟੀਗੇਸ਼ਨ ਦਾ ਹੱਬ ਬਣਿਆ ਆ ਤੇ ਲੋਕ ਬੜੇ ਉੱਥੇ ਤੱਤੇ ਹੋਏ ਆ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਬਹੁਤ ਵੱਡੀ ਗਿਣਤੀ 'ਚ ਸਿਟੀ ਕੌਂਸਲ ਦੀ ਜਦੋਂ ਮੀਟਿੰਗ ਹੋ ਰਹੀ ਸੀ, ਲੋਕਾਂ ਨੇ ਉੱਥੇ ਪ੍ਰੋਟੈਸਟ ਕੀਤਾ ਵੀ ਇਹ ਸਾਰੇ ਭਜਾਣੇ ਚਾਹੀਦੇ ਆ ਜਿਹੜੇ ਇਦਾਂ ਦੇ ਸਿਟੀ ਕੌਂਸਲ ਸਿਲੈਕਟ ਕਰਕੇ ਤੁਸੀਂ ਇਲੈਕਟ ਕਰਕੇ ਭੇਜੇ ਆ। ਬਿਲਕੁਲ ਉਹ ਮਿਨੋਰਟੀਜ਼ ਦੇ ਅਗੇਂਸਟ ਇਹ ਇਦਾਂ ਦੇ ਜੋ ਕਮੈਂਟ ਪਾਉਂਦੇ ਹੈਗੇ ਆ। ਜੀ। ਸੋ ਸਭ ਨੂੰ ਪਤਾ ਹੈ ਵੀ LA ਦੀਆਂ ਡਿਸਟ੍ਰਿਕਟਸ ਨੂੰ ਲੈ ਕੇ ਕਾਫੀ ਵੱਡਾ ਰੌਲਾ ਜਿਹੜਾ ਉਹ ਹੁਣ ਰਹੇਗਾ। ਸੋ ਹੁਣ ਦੇਖੋ ਵੀ ਕੀ ਰੀਡਿਸਟ੍ਰਿਕਟਿੰਗ ਦੇ ਟਾਈਮ ਵੀ ਕੁਛ ਹੇਰ-ਫੇਰ ਉਲਟ-ਫੇਰ ਤਾਂ ਨਹੀਂ ਜਿਹੜਾ ਹੋਇਆ ਸੀ। ਇਸ ਦੇ ਉੱਤੇ ਹੁਣ ਇਹਨਾਂ ਦੀ ਨਜ਼ਰ ਜਿਹੜੀ ਉਹ ਰਹਿਣ ਵਾਲੀ ਆ। ਨੇਵੀ ਦੇ ਦੁਆਰਾ 3 ਅਫਸਰਾਂ ਦੇ ਉਲਟ ਡਿਸਪਲਿਨਰੀ ਐਕਸ਼ਨ ਜਿਹੜਾ ਆ ਉਹ ਲਿਆ ਗਿਆ ਹੈ। ਅਨੁਸ਼ਾਸਨ ਦੇ ਹਿਸਾਬ ਦੇ ਨਾਲ ਉਹ ਫੈਸਲਾ ਲੈਣਗੇ। ਬੀਤੇ ਦਿਨਾਂ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਨੇ ਰਿਲੀਜ਼ ਕੀਤਾ ਸੀ 24 ਸਾਲਾਂ ਦਾ ਕਾਇਲ ਮੋਲਨ, ਜਿਹੜਾ ਕਿ ਇੱਕ ਨੇਵੀ ਸੀਲ ਦੀ ਟ੍ਰੇਨਿੰਗ ਦਾ ਕੈਂਡੀਡੇਟ ਸੀਗਾ। ਉਸ ਦੀ ਮੌਤ ਹੋ ਗਈ ਸੀਗੀ। ਉਸ ਦੀ ਜਾਂਚ ਦੇ ਵਿੱਚ ਇਹ ਪਾਇਆ ਗਿਆ ਵੀ ਉਸਨੂੰ ਅਕਿਊਟ ਨਮੋਨੀਆ ਦੇ ਨਾਲ ਵੱਡਾ ਹੋਇਆ ਜਿਹੜਾ ਉਸਦਾ ਦਿਲ ਅਨਰਾਜਡ ਹਰਟ ਜਿਹੜਾ ਆ ਉਹ ਉਸਦੇ ਕਾਰਨ ਰਹੇ ਆ। ਰਿਪੋਰਟ ਦੇ ਵਿੱਚ ਦੱਸਿਆ ਜਾਂਦਾ ਵੀ ਮੈਡੀਕਲ ਆਬਜ਼ਰਵੇਸ਼ਨ ਉਸਨੂੰ ਸਮੇਂ ਸਿਰ ਜਿਹੜੀ ਆ ਮੈਡੀਕਲ ਸਹੂਲਤ ਨਾ ਮਿਲਣ ਕਰਕੇ ਉਹਨਾਂ ਘੰਟਿਆਂ ਦੇ ਵਿੱਚ ਇਸ ਦੀ ਜਿਹੜੀ ਉਹ ਮੌਤ ਹੋਈ ਹੋ ਸਕਦੀ ਹੈ। ਕਿਉਂਕਿ ਸਭ ਨੂੰ ਪਤਾ ਵੀ ਨੇਵੀ ਸੀਲ ਦੀ ਜਿਹੜੀ ਟ੍ਰੇਨਿੰਗ ਆ ਉਹ ਬਹੁਤ ਗਰੂਲਿੰਗ ਹੁੰਦੀ ਹੈ, ਬਹੁਤ ਤਕੜੀ ਜਿਹੜੀ ਉਸ ਦੀ ਟ੍ਰੇਨਿੰਗ ਹੁੰਦੀ, ਜਿਸ ਦੇ ਵਿੱਚ ਆਮ ਬੰਦੇ ਦਾ ਸਹਿਣਾ ਜਿਹੜਾ ਉਹ ਔਖਾ ਹੋ ਜਾਂਦਾ ਆ। ਹੁਣ ਨੇਵੀ ਨੇ ਜਿਹੜੇ ਲੈਟਰ ਆ ਉਹ ਘੱਲੇ ਨੇ ਕੈਪਟਨ ਬ੍ਰਾਇਨ ਡਰੈਸ਼ਲਰ, ਇਹ ਕਮਾਂਡਿੰਗ ਆਫਸਰ ਨੇ ਨੇਵਲ ਸਪੈਸ਼ਲ ਵਾਰਫੇਅਰ ਸੈਂਟਰ ਦੇ, ਕੈਪਟਨ ਬ੍ਰੈਡਲੀ ਗੀਰੀ, ਇਹ ਸਾਬਕਾ ਕਮਾਂਡਿੰਗ ਆਫਸਰ ਨੇ ਬੇਸਿਕ ਟ੍ਰੇਨਿੰਗ ਕਮਾਂਡ ਦੇ, ਤੇ ਇੱਕ ਸੀਨੀਅਰ ਮੈਡੀਕਲ ਅਫਸਰ ਨੂੰ ਇਹਨਾਂ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਆ। ਸੋ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਉਹ ਦੇਖਿਆ ਗਿਆ ਆ ਵੀ ਆਲਦੋ ਕਹਿੰਦੇ ਪਰਫਾਰਮੈਂਸ ਐਨਹਾਂਸਿੰਗ ਡਰੱਗਸ ਵੀ ਜਿਹੜੀਆਂ ਆ ਮੁਲਨ ਦੀ ਬਲੋਗਿੰਗ ਚੋਂ ਮਿਲੀਆਂ ਸੀਗੀਆਂ, ਪਰ ਮੌਤ ਦੇ ਵਿੱਚ ਕਹਿੰਦੇ ਵੀ ਇਸ ਦਾ ਫੈਕਟਰ ਨਹੀਂ ਹੈਗਾ। ਸੋ ਹੁਣ ਨੇਵੀ ਦੇ ਦੁਆਰਾ ਸੀਲ ਕੈਂਡੀਡੇਟਸ ਦੀ ਵੀ ਜਿਹੜੀ ਟੈਸਟਿੰਗ ਕਰਨੀ ਸ਼ੁਰੂ ਕੀਤੀ ਗਈ ਆ PEDs ਦੇ ਲਈ, ਪਰਫਾਰਮੈਂਸ ਐਨਹਾਂਸਿੰਗ ਡਰੱਗਸ, ਉਸ ਦੇ ਲਈ ਵੀ ਉਹ ਟ੍ਰੇਨਿੰਗ ਦੇ ਵਿੱਚ ਇੱਕ ਹਿਸਾਬ ਦੇ ਨਾਲ ਬਿਹਤਰ ਪਰਫਾਰਮ ਜਿਹੜਾ ਉਹ ਕਰ ਸਕਣ। 1250 ਕੈਂਡੀਡੇਟਸ ਦੀ ਟੈਸਟਿੰਗ ਦੇ ਵਿੱਚੋਂ 51 ਜਿਹੜੇ ਅਜਿਹੇ ਪਾਏ ਗਏ ਨੇ ਜਿਨ੍ਹਾਂ ਨੇ ਇਦਾਂ ਦੇ ਡਰੱਗਸ ਦੀ ਵਰਤੋਂ ਕੀਤੀ ਆ ਪਰਫਾਰਮੈਂਸ ਐਨਹਾਂਸਿੰਗ, ਤੇ ਉਹਨਾਂ ਨੂੰ ਟ੍ਰੇਨਿੰਗ ਚੋਂ ਹੁਣ ਰਿਮੂਵ ਕਰ ਦਿੱਤਾ ਗਿਆ ਆ। ਕੈਲੀਫੋਰਨੀਆ ਸਟੇਟ ਹੁਣ ਪਹਿਲੀ ਸਟੇਟ ਬਣ ਗਈ ਹੈ ਜਿੱਥੇ ਡਿਜੀਟਲ ਲਾਇਸੈਂਸ ਪਲੇਟ ਤੁਸੀਂ ਕਾਰਾਂ ਦੇ ਵਿੱਚ ਆਪਣੀਆਂ 'ਚ ਲਾ ਸਕਦੇ ਹੈਗੇ ਆ। ਪਹਿਲਾਂ ਸੰਨ 2018 ਦੇ ਵਿੱਚ 1,75,000 ਦੇ ਕਰੀਬ ਪਾਰਟਿਸਪੈਂਟਸ ਨੂੰ ਇਹ ਅਲਾਓ ਕੀਤਾ ਸੀ ਤੇ 27 ਮਿਲੀਅਨ ਹੁਣ ਜੋ ਡਰਾਈਵਰਸ ਆ ਕੈਲੀਫੋਰਨੀਆ ਦੇ, ਉਹ ਸਾਰੇ ਡਿਜੀਟਲ ਪਲੇਟ ਆਪਣੀ ਕਾਰ ਦੇ ਉੱਤੇ ਲਾ ਸਕਦੇ ਆ। ਇਹ ਨਵਾਂ ਬਿੱਲ ਅਸੈਂਬਲੀ ਦਾ 984 ਆਇਆ ਸੀ। ਅਕਤੂਬਰ 5 ਨੂੰ ਸਟੇਟ ਨੇ ਪਾਸ ਕਰ ਦਿੱਤਾ ਮੋਟਰ ਵਹੀਕਲ ਡਿਜੀਟਲ ਪਲੇਟ ਨੰਬਰ ਪਲੇਟ ਬਿੱਲ, ਹਨਾ। ਸੋ ਇਹ ਅਲਾਓ ਕਰੂਗਾ ਮੋਟਰਿਸਟ ਨੂੰ ਕੈਲੀਫੋਰਨੀਆ ਦੇ ਵਿੱਚ ਜੋ ਉਹਨਾਂ ਦੀਆਂ ਟ੍ਰੈਡੀਸ਼ਨਲ ਮੈਟਲ ਲਾਇਸੈਂਸ ਪਲੇਟਸ ਹੈਗੀਆਂ ਆ ਵਿਦ ਮਾਊਂਟਡ ਡਿਜੀਟਲ ਪਲੇਟ। ਅਸੈਂਬਲੀ ਮੈਂਬਰ ਲੋਰੀ ਵਿਲਸਨ ਨੇ ਕੋ-ਆਥਰ ਕੀਤਾ ਸੀ ਇਹ ਬਿੱਲ ਤੇ ਕਹਿੰਦੇ ਵੀ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ।
2 ਹੋਰ ਸਟੇਟਾਂ ਐਰੀਜ਼ੋਨਾ ਤਾਂ ਮਿਸ਼ੀਗਨ ਜੋ ਹੈ USA ਦੇ ਵਿੱਚ ਹੈਗੀਆਂ ਆ, ਉੱਥੇ ਡਿਜੀਟਲ ਲਾਇਸੈਂਸ ਪਲੇਟਸ ਯੂਜ਼ ਹੁੰਦੀਆਂ। ਟੈਕਸਸ ਨੇ ਕੋਸ਼ਿਸ਼ ਕੀਤੀ ਸੀ ਪਰ ਉੱਥੇ ਸਿਰਫ ਕਮਰਸ਼ੀਅਲ ਵਹੀਕਲਸ ਦੇ ਉੱਤੇ ਆ। ਕੈਲੀਫੋਰਨੀਆ DMV ਦੇ ਡਿਪਟੀ ਡਾਇਰੈਕਟਰ ਬਰਨਾਰਡ ਸੋਰੀਆਨੋ, ਉਹਨਾਂ ਨੇ ਕਿਹਾ ਵੀ ਡਿਜੀਟਲ ਪਲੇਟਸ ਦੇ ਨਾਲ DMV ਦੀ ਪ੍ਰੋਸੈਸ ਬੜੀ ਸਮੂਥ ਹੋਊਗੀ। ਡਰਾਈਵਰਸ ਨੂੰ ਰਿਨਿਊ ਕਰਨ ਦੇ ਲਈ ਰਜਿਸਟ੍ਰੇਸ਼ਨ DMV ਦੇ ਵਿੱਚ ਆਪਣਾ ਪੈਰ ਵੀ ਨਹੀਂ ਧਰਨਾ ਪਊਗਾ, ਸਾਰਾ ਕੁਝ ਆਨਲਾਈਨ ਹੋ ਜਾਊਗਾ। ਇਹ ਸਾਰਾ ਕੁਝ ਚੀਪ ਨਹੀਂ ਆਊਗਾ, ਪਰ ਮੰਥਲੀ ਰੇਟ ਜੋ ਬੈਟਰੀ ਪਾਵਰਡ ਪਲੇਟਸ ਹੋਣਗੀਆਂ ਉਹਦਾ $19.95 ਪਰ ਮੰਥ ਹੋਊਗਾ, ਜਾਂ $215.40 ਪਰ ਈਅਰ ਤੁਹਾਨੂੰ 4 ਸਾਲ ਦਾ ਐਗਰੀਮੈਂਟ ਕਰਨਾ ਪਊਗਾ। ਜਿਹੜੀਆਂ ਵਾਇਰਡ ਪਲੇਟਸ ਆ ਉਹ $24.95 ਪਰ ਮੰਥ ਹੋਣਗੀਆਂ, 2 ਸਾਲਾਂ ਦਾ ਐਗਰੀਮੈਂਟ ਕਰਨਾ ਪਊਗਾ। ਵਾਇਰਡ ਪਲੇਟਸ ਕਮਰਸ਼ੀਅਲ ਵਹੀਕਲ ਨੂੰ $275.40 ਐਨੂਅਲੀ ਦੇਣੇ ਪੈਣਗੇ। ਟ੍ਰੈਡੀਸ਼ਨਲ ਮੈਟਲ ਪਲੇਟਸ ਕਹਿੰਦੇ ਇਸ਼ੂ ਕੀਤੀਆਂ ਜਾਂਦੀਆਂ DMV ਤੇ ਡਰਾਈਵਰਸ ਆਰ ਲਿਮਿਟਡ ਟੂ ਜਸਟ ਵਨ ਪਰਚੇਜ਼ਿੰਗ ਆਪਸ਼ਨ, ਪਰ ਡਿਜੀਟਲ ਪਲੇਟਸ ਰਿਵਾਈਵਰ ਕਰਕੇ ਕੰਪਨੀ ਹੈਗੀ ਆ ਜੋ ਮੈਨੂਫੈਕਚਰ ਕਰਦੀ ਆ, ਉਹੀ ਡਿਸਟ੍ਰੀਬਿਊਟ ਕਰਦੀ ਆ। ਸੋ ਡਰਾਈਵਰ ਉਹਨਾਂ ਦੇ ਕੋਲੋਂ ਲੈ ਸਕਦੇ ਆ, ਆਪ ਸੈਲਫ ਇੰਸਟਾਲ ਕਰ ਸਕਦੇ ਆ, ਜਾਂ ਉਸ ਕੰਪਨੀ ਤੋਂ ਵੀ ਇੰਸਟਾਲ ਕਰਵਾ ਸਕਦੇ ਹੈਗੇ ਆ। ਕੈਲੀਫੋਰਨੀਅਨਸ ਕਹਿੰਦੇ ਬੜੇ ਨੋਨ ਆ ਐਮਰਜਿੰਗ ਇਨੋਵੇਸ਼ਨ ਟੈਕਨੋਲੋਜੀਜ਼ ਦੇ ਵਿੱਚ। ਸੋ ਹੁਣ ਰਿਵਾਈਵਰ ਦੇ ਕੋ-ਫਾਊਂਡਰ ਨਿਵੇਲ ਬੋਸਟਨ ਨੇ ਇਹ ਕਿਹਾ ਵੀ ਅਸੀਂ ਜਿਹੜੀਆਂ ਨਵੀਆਂ ਸਾਨੂੰ ਓਪਰਚੁਨਿਟੀਜ਼ ਆਊਗੀਆਂ ਇਹਦੇ ਨਾਲ, ਸੋ ਲੋਕਾਂ ਨੂੰ ਵੀ ਬਹੁਤ ਵਧੀਆ ਜਿਹੜੀਆਂ ਇਹ ਪਲੇਟਸ ਆ ਉਹ ਲੱਗਣਗੀਆਂ। ਜੀ, ਮੇਰੇ ਇੱਕ ਫਰੈਂਡ ਦੇ ਕੋਲ ਹੈ ਤੇ ਕਹਿੰਦਾ ਉਹਨੇ ਦੱਸਿਆ ਸੀਗਾ ਕਿ ਕਹਿੰਦਾ ਮੈਨੂੰ ਸਪੈਸ਼ਲ ਇੱਕ ਵਾਰੀ ਇੱਕ ਪੁਲਿਸ ਵਾਲੇ ਨੇ ਰੋਕ ਕੇ ਪੁੱਛਿਆ ਵੀ ਇਹ ਚੀਜ਼ ਕੀ ਆ। ਉਦੋਂ ਅੱਛਾ ਅਜੇ ਜੀ। ਉਹਨਾਂ ਨੂੰ ਵੀ ਜਿਹੜਾ ਇਸ ਦੇ ਬਾਰੇ ਬਹੁਤੀ ਇਨਫੋਰਮੇਸ਼ਨ ਨਹੀਂ ਸੀਗੀ। ਇਹ ਨਵੀਂ ਚੀਜ਼ ਆ, ਸੋ ਇਹ ਨਵੀਂ ਚੀਜ਼ ਆ ਰਹੀ ਆ। ਆਲਰੇਡੀ DMV ਕਈ ਥਾਵਾਂ ਦੇ ਉੱਤੇ ਜਿਹੜੀ ਇਹ ਡਿਜੀਟਲ ਪਲੇਟ ਆ, ਲਾਇਸੈਂਸ ਪਲੇਟ ਆ, ਉਹ ਇਸ਼ੂ ਜਿਹੜੀ ਉਹ ਕਰ ਰਹੀ ਆ। ਸੋ ਆਲਰੇਡੀ ਇਨ ਪ੍ਰੋਸੈਸ ਜਿਹੜਾ ਉਹ ਹੈਗਾ ਆ। ਅੱਗੇ ਸਾਰਿਆਂ ਵਾਸਤੇ ਨਹੀਂ ਸੀ, ਸੋ ਮੈਨੂੰ ਲੱਗਦਾ ਵੀ ਹੁਣ ਇਸ ਦੇ ਲਈ ਜਿਹੜਾ ਉਹ ਹੋ ਜਾਊਗੀ। ਉਦੋਂ ਪ੍ਰੋਬਲਮ ਆਊਗੀ ਜੇ ਕਿਤੇ ਇਹਦੇ ਸੈੱਲ ਸੁੱਲ ਹੋ ਕੇ ਵੀ ਪਿੱਛੇ ਦਿਖਾ ਸਕਣਗੇ ਕਿ ਨਹੀਂ। ਇੱਕ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਮੁੱਦਾ ਰਹਿੰਦਾ ਹੁੰਦਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਸਟਿੱਕਰ ਲੱਗਦੇ ਸੀ ਉਹ ਵੀ ਚੋਰੀ ਹੋਣ ਲੱਗ ਗਏ ਸੀਗੇ ਲੋਕਾਂ ਦੇ। ਵੀ ਜਿਹਨੇ ਆਪ ਰਜਿਸਟ੍ਰੇਸ਼ਨ ਕਰਾਈ ਨਹੀਂ, ਉਹ ਕਿਸੇ ਦਾ ਲਾਹ ਕੇ ਉਹਨਾਂ ਨੇ ਈਅਰ ਵਾਲਾ, ਮੰਥ ਵਾਲਾ, ਜਿਹੜਾ ਈਅਰ ਵਾਲਾ ਹੈ ਉਹ ਲਾਹ ਕੇ ਆਪਣੇ ਦੇ ਉੱਤੇ ਜਿਹੜਾ ਉਹ ਲਾ ਲੈਣਾ। ਸੋ ਮੇ ਬੀ ਅਜਿਹੀ ਚੋਰੀ ਸ਼ਾਇਦ ਇਸ ਚੀਜ਼ ਦੇ ਨਾਲ ਜਿਹੜੀ ਉਹ ਰੁਕ ਵੀ ਸਕੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫਰੈਜ਼ਨੋ ਤੋਂ ਖਬਰ ਆ ਰਹੀ ਹੈ। ਫਰੈਜ਼ਨੋ ਦੇ ਅਸੈਂਬਲੀ ਮੈਂਬਰ ਡਾਕਟਰ ਅਕੀਨ ਅਰੰਬੂਲਾ ਜਿਹੜੇ ਕਿ ਫਰੈਜ਼ਨੋ ਤੋਂ ਆ, ਉਹਨਾਂ ਨੇ $3 ਮਿਲੀਅਨ ਦਾ ਚੈੱਕ ਫਰੈਜ਼ਨੋ ਰੀਜਨਲ ਵਰਕਫੋਰਸ ਡਿਵੈਲਪਮੈਂਟ ਬੋਰਡ ਨੂੰ ਜਿਹੜਾ ਉਹ ਦਿੱਤਾ ਆ। ਵੈਲੀ ਬਿਲਡ ਜਿਹੜਾ ਨਾਓ ਕਰਕੇ ਇੱਕ ਜਿਹੜਾ ਪ੍ਰੋਗਰਾਮ ਆ ਉਸ ਦੇ ਤਹਿਤ ਕਹਿੰਦੇ ਵੀ ਵੈਲੀ ਬਿਲਡ ਨਾਓ ਨੂੰ ਜਿਨ੍ਹਾਂ ਨੂੰ ਇਹ ਮਿਲਿਆ ਆ, ਇਹ ਨਾਨ ਟ੍ਰੈਡੀਸ਼ਨਲ ਆਕੂਪੇਸ਼ਨਸ ਫਾਰ ਵੂਮਨ, ਉਹਨਾਂ ਔਰਤਾਂ ਦੇ ਲਈ ਹੈ ਜਿਹੜੇ ਨਾਨ ਟ੍ਰੈਡੀਸ਼ਨਲ ਟ੍ਰੇਡਸ ਦੇ ਵਿੱਚ ਆਪਣਾ ਕਰੀਅਰ ਜਿਹੜਾ ਉਹ ਬਣਾਉਣਾ ਚਾਹੁੰਦੇ ਆ। ਸੋ ਕਹਿੰਦੇ ਵੀ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਪ੍ਰੋਗਰਾਮ ਔਰਤਾਂ ਦੇ ਲਈ ਜਿਹੜਾ ਉਹ ਬਣਾਇਆ ਗਿਆ ਆ, ਜਿਸ ਦੇ ਵਿੱਚ ਔਰਤਾਂ ਵੱਖ-ਵੱਖ ਹੋਰ ਕੰਮਾਂ ਕਾਜਾਂ ਦੇ ਵਿੱਚ ਆਪਣਾ ਕਹਿ ਲਓ ਵੀ ਭਵਿੱਖ ਸਵਾਰ ਸਕਦੀਆਂ। ਸੋ ਇੱਕ ਚੰਗੀ ਜਿਹੜੀ ਇੱਕ ਖਬਰ ਆ ਰਹੀ ਆ ਵੀ ਇਹਨਾਂ ਨੂੰ ਅਸੈਂਬਲੀ ਮੈਂਬਰ ਦੇ ਦੁਆਰਾ $3 ਮਿਲੀਅਨ ਜਿਹੜੇ ਇਸ ਨੂੰ ਹੋਰ ਅੱਗੇ ਵਧਾਉਣ ਦੇ ਲਈ ਦਿੱਤੇ ਗਏ ਨੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਨੀਸ਼ੀਅਲ ਰਿਪੋਰਟ ਜਾਰੀ ਕੀਤੀ ਆ। ਜੋਲੇਸਾ ਫੇਂਟਸ ਜੋ 22 ਸਾਲਾਂ ਦੀ ਬੱਚੀ ਸਿਲਮਾ ਕੈਲੀਫੋਰਨੀਆ ਤੋਂ ਗਵਾਚ ਗਈ ਸੀ 2 ਮਹੀਨੇ ਪਹਿਲਾਂ ਅਗਸਤ 7 ਨੂੰ, ਤੇ ਉਸ ਦੀ ਜੋ ਬੋਡੀ ਆ ਇੱਕ ਲੇਕ ਦੇ ਵਿੱਚੋਂ ਲੱਭੀ ਆ ਜਿੱਥੇ ਕਿ ਉਹਦੀ ਕਾਰ ਡਿੱਗ ਪਈ ਸੀ। ਫ੍ਰਿਜ਼ਨੋ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਕਿਹਾ ਕਿ ਕਾਰ ਉਸਦੀ ਟ੍ਰਿਮਰ ਸਪਰਿੰਗ ਰੋਡ ਤੇ ਉਹ ਜਦੋਂ ਜਾ ਰਹੀ ਸੀ ਜਸਟ ਨਾਰਥ ਆਫ ਪਾਈਨ ਫਲੈਟ ਲੇਕ, ਤੇ ਉੱਥੇ ਉਹਦੀ ਕਾਰ ਸਮਹਾਉ ਡਿੱਗੀ ਆ ਤੇ ਲੇਕ ਦੇ ਵਿੱਚ ਚਲੀ ਗਈ। ਤੇ CHP ਇਹ ਕਹਿ ਰਹੇ ਆ ਵੀ ਜੋਲੇਸਾ ਦੀ ਹੁੰਡਾਈ ਐਕਸੈਂਟ ਕਾਰ ਜੋ ਸੀ ਈਸਟ ਨੂੰ ਹੈਡ ਕਰ ਰਹੀ ਸੀ ਤੇ ਸਾਊਥ ਐਜ ਤੋਂ ਇਹ ਡਿੱਗੀ ਹੈਗੀ ਆ ਡਰਟ ਐਮਬਾਰਕਮੈਂਟ ਚ। ਤੇ ਇਨਵੈਸਟੀਗੇਟਰਸ ਨੇ ਇਹ ਕਿਹਾ ਵੀ ਹਜੇ ਤੱਕ ਅਨਨੋਨ ਹੈਗਾ ਵੀ ਐਕਸੀਡੈਂਟ ਜਦੋਂ ਹੋਇਆ ਉਸ ਟਾਈਮ ਦੇ ਉੱਤੇ ਸੀਟ ਬੈਲਟ ਉਸਨੇ ਪਾਈ ਸੀ ਜਾਂ ਨਹੀਂ ਪਾਈ ਸੀ। ਟੌਕਸੀਕੋਲੋਜੀਕਲ ਜੋ ਰਿਪੋਰਟਸ ਉਸਦੀਆਂ ਉਹ ਪੈਂਡਿੰਗ ਹੈਗੀਆਂ। ਜੋਲੇਸਾ ਦੀ ਫੈਮਿਲੀ ਕਹਿੰਦੀ ਆ ਵੀ ਹੈ ਤਾਂ ਬਹੁਤ ਦੁੱਖ ਵੀ ਉਹਨਾਂ ਦੀ ਇੱਕ ਕੁੜੀ ਜਿਹੜੀ ਉਹ ਚਲੇ ਗਈ ਆ, ਪਰ ਹੁਣ ਇਹ ਚੈਪਟਰ ਅਸੀਂ ਕਲੋਜ਼ ਕਰ ਦੇਵਾਂਗੇ ਕਿਉਂਕਿ 2 ਮਹੀਨਿਆਂ ਤੋਂ ਲਗਾਤਾਰ ਅਸੀਂ ਭਟਕ ਰਹੇ ਸੀ ਵੀ ਕਿੱਥੇ ਸਾਡੀ ਜਿਹੜੀ ਆ ਬੱਚੀ ਆ ਉਹ ਕਿਡਨੈਪ ਕੀਤੀ ਹੋਆ ਤੇ ਕਿੱਥੇ ਚਲੇ ਗਈ।
ਤੇ ਆਪਾਂ ਜੇ ਮਰਸਡ ਵਾਲੀ ਇਨਸੀਡੈਂਟ ਜਿਹੜੇ ਆਪਣੇ ਪੰਜਾਬੀ ਫੈਮਿਲੀ ਦੀ ਵੀ ਦੱਸਦੇ ਜਾਈਏ, ਉਹਨਾਂ ਦੀ ਹਜੇ ਤੱਕ ਕੋਈ ਵੀ ਅਪਡੇਟ ਸ਼ੈਰਿਫ ਡਿਪਾਰਟਮੈਂਟ ਵੱਲੋਂ ਨਹੀਂ ਆਈ ਵੀ ਕਿਸ ਤਰ੍ਹਾਂ ਜੋ ਉਹਨਾਂ ਦੀ ਮੌਤ ਹੋਈ ਹੈਗੀ ਆ। ਸੋ ਆਟੋਪਸੀਜ਼ ਦੇ ਆਉਣ ਦੀ ਜਿਹੜੀ ਉਹ ਜਿਹੜੀ ਅਜੇ ਵੀ ਇੰਤਜ਼ਾਰ ਹੈਗਾ ਆ। ਉੱਦਾਂ ਜਿਹੜਾ ਹਸੂਸ ਸਲਗਾਡੋ ਆ ਉਸਨੂੰ ਕੱਲ੍ਹ ਨੂੰ ਇੱਕ ਵਾਰੀ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਆ। ਪਰਸੋਂ ਇਸ ਨੂੰ ਪੇਸ਼ ਕੀਤਾ ਗਿਆ ਸੀ, ਜਿੱਥੇ ਇਸ ਨੇ ਮਹੀਨਿਆਂ ਦੀ ਮੌਲਤ ਮੰਗੀ ਸੀਗੀ ਜੱਜ ਦੇ ਕੋਲੋਂ ਵਕੀਲ ਕਰਨ ਦੇ ਲਈ, ਜਿਸ ਨੂੰ ਉਹਨਾਂ ਨੇ ਠੁਕਰਾ ਕੇ ਵੀਰਵਾਰ ਨੂੰ ਅਗਲੀ ਪੇਸ਼ੀ ਪਾਈ ਸੀ। ਹੁਣ ਕੱਲ੍ਹ ਨੂੰ ਉਸ ਦੀ ਸਵੇਰੇ ਜਿਹੜੀ ਉਹ ਦੂਜੀ ਪੇਸ਼ੀ ਹੋਣੀ ਆ ਹਸੂਸ ਸਲਗਾਡੋ ਦੀ, ਜਿਸ ਨੇ ਇਹ ਪਰਿਵਾਰ ਨੂੰ ਮਰਸਡ ਦੇ ਵਿੱਚ ਕਤਲ ਜਿਹੜਾ ਉਹ ਕੀਤਾ ਆ, ਤੇ ਆਟੋਪਸੀ ਦੇ ਵੀ ਇੰਤਜ਼ਾਰ ਹੈ। ਸੋ ਆਈ ਥਿੰਕ ਸ਼ੈਰਿਫ ਡਿਪਾਰਟਮੈਂਟ ਨੂੰ ਵੀ ਹੁਣ ਚਾਹੀਦਾ ਆ ਵੀ ਥੋੜਾ ਇਸ ਦੇ ਵਿੱਚ ਅਪਡੇਟਸ ਦੇਣਾ। ਅਸੀਂ ਵੀ ਸਾਰੇ ਜਾਣੇ ਸਮਝਦੇ ਹਾਂ ਵੀ ਅੰਡਰ ਇਨਵੈਸਟੀਗੇਸ਼ਨ ਆ, ਪਰ ਲੋਕ ਜਿਹੜੇ ਉਹ ਜਵਾਬ ਮੰਗ ਰਹੇ ਨੇ ਵੀ ਇਹ ਸਾਰਾ ਕੁਛ ਵਾਰਦਾਤ ਆ ਕਿਉਂ ਘਟੀ, ਕਿੱਦਾਂ ਘਟੀ, ਵੀ ਉਸ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਉਹ ਮਿਲ ਸਕੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਸਮਾਂ ਹੁਣ ਸਮਾਪਤ ਆ, ਤੇ ਅੱਜ ਫਿਰ ਜੇ ਸਟਾਕ ਮਾਰਕੀਟ ਦਾ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਅੱਜ ਇੱਕ ਵਾਰੀ ਫਿਰ 28 ਪੁਆਇੰਟ ਡਿੱਗਾ ਕੱਲ੍ਹ ਦੇ ਨਾਲੋਂ, 29,211 ਤੇ ਬੰਦ ਹੋਇਆ। S&P ਦੇ ਵਿੱਚ 12 ਪੁਆਇੰਟ ਦੀ ਗਿਰਾਵਟ ਦਰਜ ਹੋਈ, 3577। ਨੈਸਡੈਕ ਦੇ ਵਿੱਚ 9 ਪੁਆਇੰਟ ਗਿਰੇ, 10,417 ਦੇ ਉੱਤੇ ਰਹੀ। ਸੋਨੇ ਦਾ ਭਾਅ $1680 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $87 ਪ੍ਰਤੀ ਬੈਰਲ, 10 ਈਅਰ ਯੀਲਡ 3.9% ਅਤੇ ਕ੍ਰਿਪਟੋ ਕਰੰਸੀ ਵਿੱਚ ਬਿਟਕੋਇਨ 19,142 ਤੇ ਅਥੀਰੀਅਮ $1296 ਦੇ ਬਰਾਬਰ ਚੱਲ ਰਿਹਾ ਆ। ਸੋ ਬਿਲਕੁਲ ਇਨਫਲੇਸ਼ਨ ਘਟੀ ਨਹੀਂ ਹੈਗੀ। ਜੋ ਰਿਪੋਰਟ ਆਈ ਆ ਉਹਦੇ ਮੁਤਾਬਕ ਇਨਫਲੇਸ਼ਨ ਥੋੜੀ ਅੱਪ ਗਈ ਆ ਸਤੰਬਰ ਦੇ ਵਿੱਚ, ਤੇ ਲੇਬਰ ਫੋਰਸ ਦਾ ਪਾਰਟਿਸਿਪੇਸ਼ਨ ਰੇਟ ਅਗਸਤ ਦੇ ਵਿੱਚ 62.4% ਸੀ, ਸਤੰਬਰ ਦੇ ਵਿੱਚ 62.3% ਹੈਗਾ ਆ। ਸੋ ਹਜੇ ਬਹੁਤ ਸ਼ੇਕੀ ਹੈਗਾ ਗਲੋਬਲੀ। ਜੇ ਇਕੋਨਮੀ ਨੂੰ ਦੇਖਿਆ ਜਾਵੇ, ਪੂਰੀ ਦੁਨੀਆ 'ਚ ਇਸ ਵੇਲੇ ਵਕਤ ਪਿਆ ਆ। ਯੂਕਰੇਨ ਰਸ਼ੀਆ ਦੀ ਲੜਾਈ ਨੂੰ ਲੈ ਕੇ ਸਾਊਦੀ ਅਰੇਬੀਆ ਵਾਲੇ ਨਵੰਬਰ 1 ਤੋਂ 2 ਮਿਲੀਅਨ ਬੈਰਲ ਪਰ ਡੇ ਦੇ ਹਿਸਾਬ ਨਾਲ ਗੈਸ ਕੱਟ ਕਰਨ ਜਾ ਰਹੇ ਹੈਗੇ ਆ। ਨਾਰਥ ਕੋਰੀਆ ਵਾਲੇ ਮਿਜ਼ਾਈਲਾਂ ਛੱਡ ਰਹੇ ਹੈਗੇ ਆ। ਸੋ ਕਾਫੀ ਕੁਝ ਦੁਨੀਆ 'ਚ ਚੱਲ ਰਿਹਾ। ਸੋ ਇਸ ਕਰਕੇ ਇਕੋਨਮੀ ਜਿਹੜੀ ਆਲ ਓਵਰ ਦਾ ਵਰਲਡ ਕਾਫੀ ਜਿਹੜੀ ਡਾਵਾਂਡੋਲ ਆ। ਡਾਵਾਂਡੋਲ ਆ। ਅਨਸਰਟਨਟੀ ਬਹੁਤ ਹੈ ਜੀ, ਪਤਾ ਨਹੀਂ ਕੀ ਹੋਣਾ ਹੈ ਜੀ। $1 ਦੇ ਬਰਾਬਰ ਇੰਡੀਆ ਦੇ $82 ਤੇ 19 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।